ਪਹਿਲੋਂ ਸਾਨੂੰ ਜਦੋਂ ਮਾਰਦੀਆਂ ਨਾ ਗਲਤ ਫਹਿਮੀਆਂ ਹੀ ਮਾਰਦੀਆਂ। ਅਸੀਂ ਕਦੀ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਕੰਮ ਹੋਇਆ ਵਾ ਜਾਂ ਜਿਹਦੇ ਬਾਰੇ ਸਾਨੂੰ ਪਤਾ ਚੱਲਿਆ ਵਾ ਜਾਂ ਜੋ ਕੋਈ ਕਹਿ ਰਿਹਾ ਵਾ ਇਹਦੀ ਤਹਿਕੀਕ ਤੇ ਕਰ ਲਈਏ। ਇਸੇ ਵਜ੍ਹਾ ਤੋਂ ਅਸੀਂ ਬਸ ਰਿਟ ਲਾਈ ਹੈ, ਜਿਹੜੀ ਸੁਣੀ ਆ ਸੁਣ ਕੇ ਅਸੀਂ ਕਦੀ ਤਹਿਕੀਕ ਨਹੀਂ ਕਰਨੀ। ਔਰ ਉਹਦਾ ਨੁਕਸਾਨ ਪਤਾ ਕੀ ਹੁੰਦਾ ਵਾ, ਤੁਹਾਨੂੰ ਮੈਂ ਗੱਲ ਸੁਣਾਉਣਾ। ਇੱਕ ਨਾ ਮੀਆਂ ਬੀਵੀ ਸੀਗੇ ਦੋਨੇ। ਉਹਨਾਂ ਦੀ ਸ਼ਾਦੀ ਨੂੰ ਕੋਈ 2-4 ਸਾਲ ਜਾਂ 5 ਸਾਲ ਜਾਂ 10 ਸਾਲ ਦਾ ਅਰਸਾ ਲੰਘ ਗਿਆ ਤੇ ਉਹਨਾਂ ਨੂੰ ਅੱਲਾਹ ਪਾਕ ਨੇ ਨਾ ਔਲਾਦ ਨਾ ਦਿੱਤੀ। ਉਹਨਾਂ ਨੇ ਕੀ ਕੀਤਾ, ਉਹ ਇੱਕ ਦੂਜੇ ਦੇ ਨਾਲ ਉਹਨਾਂ ਨੇ ਆਪਣਾ ਦਿਲ ਬਹਿਲਾ ਲੈਣਾ ਗੱਲਾਂ ਬਾਤਾਂ ਕਰਕੇ। ਹੱਤਾ ਕਿ ਉਹਨਾਂ ਨੂੰ ਇੱਕ ਨਾ ਕੁੱਤੇ ਦਾ ਬੱਚਾ ਮਿਲਿਆ ਬੜਾ ਖੂਬਸੂਰਤ। ਉਹਨਾਂ ਦੋਵਾਂ ਜੀਆਂ ਨੇ ਨਾ ਸਲਾਹ ਕੀਤੀ, ਮਸ਼ਵਰਾ ਕੀਤਾ ਕਿ ਆਪਾਂ ਨਾ ਇਹ ਬੱਚਾ ਲੈ ਜਾਈਏ, ਬੜਾ ਖੂਬਸੂਰਤ ਆ, ਬੜਾ ਪਿਆਰਾ ਵਾ, ਕਿਊਟ ਜਿਹਾ ਵਾ, ਤੇ ਇਹਨੂੰ ਲੈ ਜਾਈਏ, ਲਿਜਾ ਕੇ ਇਹਨੂੰ ਪਾਲਦੇ, ਨਾਲੇ ਦਿਲ ਲੱਗਾ ਰਹੇਗਾ, ਨਾਲੇ ਵਾਵਾ ਸੋਹਣਾ ਲੱਗਦਾ ਵਾ। ਉਹਨਾਂ ਨੇ ਕੀ ਕੀਤਾ, ਉਹ ਕੁੱਤਾ ਲੈ ਗਿਆ ਆਪਣੇ ਘਰ, ਬੱਚਾ ਕੁੱਤੇ ਦਾ ਛੋਟਾ ਲਿਜਾ ਕੇ ਉਹਨਾਂ ਬੜਾ ਪਿਆਰ ਮੁਹੱਬਤ ਕੀਤੀ। ਉਹਨੇ ਕੁੱਤਾ ਇੱਕ ਐਸਾ ਜਾਨਵਰ ਹੈ, ਬੜਾ ਵਫਾਦਾਰ ਜਾਨਵਰ। ਇਹ ਕੁੱਤਾ ਐਸਾ ਵਾ ਕਿ ਤੁਸੀਂ ਇਹਨੂੰ ਇੱਕ ਰੋਟੀ ਹੈ ਨਾ ਪਾਉਨੇ, ਇਹਨੂੰ ਤੁਸੀਂ 3 ਦਿਨ ਵੀ ਨਾ ਪਾਓ ਤੇ ਤੁਹਾਡੀ ਦਲੀਜ ਨਹੀਂ ਛੱਡਣੀ। ਅੱਛਾ, ਉਹਨਾਂ ਨੇ ਕੀ ਕੀਤਾ, ਉਹ ਕੁੱਤੇ ਦੇ ਨਾਲ ਮਨੂ ਹੋ ਗਏ ਇੱਕ ਦੂਜੇ ਦੇ ਨਾਲ, ਉਹਨਾਂ ਨੂੰ ਉਹਦੇ ਨਾਲ ਪਿਆਰ ਹੋ ਗਿਆ, ਕੁੱਤੇ ਨੂੰ ਉਹਨਾਂ ਨਾਲ ਜ਼ਾਹਰੀ ਬਾਤ ਦਾ ਪਿਆਰ ਹੋ ਗਿਆ। ਉਹਨਾਂ ਨੇ ਉਹਦੇ ਵਾਸਤੇ ਨਾ ਜੋ ਵੀ ਬੜੇ ਸ਼ੌਕ ਕਰਨੇ, ਬੜੇ ਸ਼ੌਕਾਂ ਨਾਲ ਉਹਨੂੰ ਨਾ ਪਾਲਿਆ। ਅੱਛਾ, ਹੁਣ ਕੁੱਤਾ ਜਿਹੜਾ ਵਾ 6 ਮਹੀਨੇ ਦੇ ਵਿੱਚ ਜਵਾਨ ਹੋ ਜਾਂਦਾ ਵਾ। 6 ਮਹੀਨਾ ਜਾਂ ਸਾਲ ਦੇ ਵਿੱਚ ਕੁੱਤਾ ਪੂਰਾ ਜਵਾਨ ਹੋ ਗਿਆ ਤੇ ਪਿਆਰ ਉਹਨਾਂ ਦਾ ਇੰਨਾ ਕੁ ਵੱਧ ਗਿਆ ਕਿ ਇੱਕ ਦੂਜੇ ਦੇ ਬਗੈਰ ਉਹ ਰਹਿਣ ਹੀ ਨਾ। ਅੱਛਾ, ਉਹ ਉਸ ਤੋਂ ਬਾਅਦ ਨਾ ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਪਾਕ ਨੇ ਉਹਨਾਂ ਦੀ ਸੁਣੀ। ਉਹਨਾਂ ਦੇ ਘਰ ਬੱਚਾ ਪੈਦਾ ਹੋਇਆ, ਬੇਟਾ ਅੱਲਾਹ ਪਾਕ ਨੇ ਉਹਨਾਂ ਨੂੰ ਦਿੱਤਾ। ਬਹੁਤ ਖੁਸ਼ ਹੋਏ ਉਹ ਇੰਨੇ ਕੁ ਖੁਸ਼ ਹੋਏ ਕਿ ਉਹਨਾਂ ਨੇ ਬੜੀ ਪਾਰਟੀਆਂ ਸ਼ਾਲਟੀਆਂ ਕੀਤੀਆਂ, ਆਪਣੇ ਬੜਾ ਖੁਸ਼ੀ ਮਨਾਈ। ਇੱਕ ਦਿਨ ਐਸਾ ਹੋਇਆ ਕਿ ਹੁਣ ਉਹਨਾਂ ਦਾ ਦੋਨਾਂ ਜੀਆਂ ਦਾ ਪਿਆਰ ਜਿਹੜਾ ਨਾ ਬੱਚੇ 'ਚ ਜ਼ਿਆਦਾ ਹੋਣ ਲੱਗ ਪਿਆ, ਬਨਿਸਬਤ ਕਿ ਜਿੱਦਾਂ ਕਿ ਕੁੱਤੇ ਨਾਲ ਕਰਦੇ ਸੀ ਉਹਦੇ ਨਾਲ ਉਹਨਾਂ ਨੂੰ ਹੁਣ ਬੱਚਾ ਅੱਲਾਹ ਨੇ ਦਿੱਤਾ, ਉਹਨਾਂ ਦਾ ਉਧਰ ਪਿਆਰ ਬੜਾ ਹੋਣ ਲੱਗ ਪਿਆ। ਇੱਕ ਦਿਨ ਕੀ ਹੋਇਆ ਕਿ ਉਹ ਦੋਨੋਂ ਜੀ ਉਹ ਕਿਤੇ ਨਾ ਸੈਰ ਤੇ, ਯਾਨੀ ਕਿ ਲਾਉਣ ਦੇ ਵਿੱਚ ਚਲੇ ਗਏ ਜਾਂ ਬਾਹਰ ਸੈਰ ਤੇ ਚਲੇ ਗਏ ਜਾਂ ਕਿਤੇ ਯਾਨੀ ਕਿ ਲਾਗੇ ਜਾਂ ਕਿਤੇ ਵੀ ਨਾ ਦੋਨੇ ਜੀ ਫਰੈਸ਼ਮੈਂਟ ਵਾਸਤੇ ਕਿਤੇ ਪਲਾਟ ਪਲੂਟ 'ਚ ਜਾਂ ਖਾਣਾ ਖਾਣ ਲਾਗੇ ਮਹੱਲੇ 'ਚ ਚਲੇ ਗਏ। ਅੱਛਾ, ਹੁਣ ਉਹਨਾਂ ਨੂੰ ਕੋਈ ਘੰਟਾ ਜਾਂ 2 ਘੰਟੇ ਲੱਗ ਗਏ। ਖਾਣਾ ਛਾਣਾ ਖਾਧਾ, ਉਹ ਆਪਣਾ ਉੱਥੇ ਫਿਰੇ ਤੁਰੇ, ਜੇ ਕੋਈ ਜੋ ਵੀ ਨਿਜ਼ਾਮ ਸੀ ਕੀਤਾ ਕਰਕੇ, ਤਾਂ ਉਹਨਾਂ ਨੇ ਕਿਹਾ ਚਲੋ ਜੀ ਹੁਣ ਘਰ ਵਾਪਸ ਚੱਲੀਏ। ਅੱਛਾ, ਜਿਸ ਟਾਈਮ ਘਰ ਵਾਪਸ ਆਏ ਆ, ਜਿਸ ਟਾਈਮ ਘਰ ਪਹੁੰਚਣ ਲੱਗੇ ਤੇ ਉਹ ਇੱਕ ਅਜੀਬ ਮੰਜ਼ਰ ਦੇਖਦੇ ਆ। ਕੀ ਦੇਖਦੇ ਆ ਕਿ ਉਹ ਜਿਹੜਾ ਉਹਨਾਂ ਦਾ ਪਾਲਤੂ ਕੁੱਤਾ ਵਾ ਨਾ, ਉਹਨੂੰ ਦੇਖਦੇ ਆ ਕਿ ਉਹਦਾ ਮੂੰਹ ਖੂਨੋਂ ਖੂਨ ਹੋਇਆ ਵਾ, ਉਹਦਾ ਮੂੰਹ ਖੂਨ 'ਚ ਲੱਥ-ਪੱਥ ਆ, ਉਹਦੇ ਯਾਨੀ ਕਿ ਸਾਰਾ ਉਹ ਜਿੱਦਾਂ ਨਾ ਖੂਨ ਆਲੂਦਾ ਚੀਜ਼ ਨੂੰ ਉਹਨੇ ਯਾਨੀ ਕਿ ਖਾਧਾ ਵਾ ਜਾਂ ਕਿਸੇ ਚੀਜ਼ ਨੂੰ ਮਾਰਿਆ ਵਾ, ਉਹ ਖੂਨੋਂ ਖੂਨ ਹੋਇਆ ਦਰਵਾਜ਼ੇ ਤੇ ਬੈਠਾ ਵਾ। ਅੱਛਾ, ਜਿਸ ਟਾਈਮ ਉਹਨਾਂ ਨੇ ਖੂਨ ਦੀ ਲਕੀਰ ਵੇਖੀ ਤਾਂ ਜਿਹੜੇ ਕਮਰੇ 'ਚ ਬੱਚਾ ਪਿਆ ਸੀ ਨਾ, ਉਧਰੋਂ ਖੂਨ ਦਾ ਖੁਰਾ ਤੁਰਿਆ ਆਉਣ ਡਿਆ। ਉਹਦੇ ਬੱਚੇ ਦੇ ਬੰਦੇ ਦੀ ਉਧਰ ਵੀ ਨਿਗਾਹ ਪਈ। ਉਹ ਬੜਾ ਨਾ ਪਰੇਸ਼ਾਨ, ਯਕਦਮ ਉਹਨੂੰ ਗੁੱਸਾ ਬੜਾ ਆਇਆ। ਗੁੱਸਾ ਆਉਂਦਿਆਂ ਸਾਰ ਉਹਨੇ ਹਿਸਾਬ ਲਾ ਲਿਆ, ਆਪਣੇ ਦੋਨਾਂ ਨੇ ਕਿਆਫਾ ਕੱਢਿਆ ਕਿ ਸਾਡੇ ਪੁੱਤਰ ਨੇ, ਅਸੀਂ ਕਿਉਂਕਿ ਇਹਦੇ ਨਾਲ ਪਿਆਰ ਸਾਡਾ ਘਟ ਗਿਆ ਤੇ ਅਸੀਂ ਆਪਣੇ ਪੁੱਤਰ ਨਾਲ ਜ਼ਿਆਦਾ ਪਿਆਰ ਕਰਦੇ, ਸਾਡਾ ਬੇਟਾ ਉੱਥੇ ਪਿਆ ਸੀ, ਉਧਰੋਂ ਆਉਣ ਡਿਆ ਖੂਨੋਂ ਖੂਨ, ਦਾ ਮੂੰਹ ਇਹਨੇ ਖੂਨ 'ਚ ਲੱਥ ਪਾ ਤੇ ਕੋਈ ਸ਼ੈ ਖੂਨ ਵਾਲੇ ਖਾ ਕੇ ਆਇਆ। ਤੇ ਉਹਨਾਂ ਨੇ ਨਾ ਕੀ ਕੀਤਾ, ਉਹਨਾਂ ਨੇ ਜਿਸ ਟਾਈਮ ਮੰਜ਼ਰ ਦੇਖਿਆ, ਦੇਖਦਿਆਂ ਸਾਰ ਉਹਨਾਂ ਨੇ ਸਭ ਤੋਂ ਪਹਿਲਾਂ ਫੈਰ ਮਾਰਿਆ, ਕੁੱਤੇ ਨੂੰ ਮਾਰ ਦਿੱਤਾ ਕਹਿ ਲਓ, ਜਾਂ ਕਿਸੇ ਵੀ ਤਰੀਕੇ ਨਾਲ ਕੁੱਤਾ ਜਿਹੜਾ ਵਾ ਨਾ ਉਹਨੂੰ ਮਾਰ ਦਿੱਤਾ। ਅੱਛਾ, ਜਿਸ ਟਾਈਮ ਕੁੱਤਾ ਮਾਰ ਦਿੱਤਾ, ਹੁਣ ਦੋਨੇ ਮੀਆਂ ਬੀਵੀ ਰੋਣ ਪਿੱਟਣ ਲੱਗ ਪਏ ਵੀ ਇਹਨੇ ਸਾਡੇ ਨਾਲ ਕੀਤਾ ਕੀ ਆ ਕੁੱਤੇ ਨੇ। ਅੱਛਾ, ਉਹਨੇ ਕਿਹਾ ਵੀ ਅੱਛਾ ਅੰਦਰ ਤੇ ਹੁਣ ਦੇਖੀਏ ਵੀ ਬਣਿਆ ਕੀ। ਫਟਾਫਟ ਅੰਦਰ ਗਏ। ਜਿਸ ਟਾਈਮ ਅੰਦਰ ਗਏ, ਜਾ ਕੇ ਦੇਖਦੇ ਆ ਤੇ ਬੱਚਾ ਆਪਣੇ ਝੂਲੇ ਦੇ ਵਿੱਚ ਝੂਲਾ ਝੂਲ ਰਿਹਾ ਵਾ, ਔਰ ਝੂਲੇ ਦੇ ਲਾਗੇ ਇੱਕ ਬਹੁਤ ਬੜਾ ਸੱਪ ਮਰਿਆ ਪਿਆ ਵਾ ਜਿਹਦਾ ਸਿਰ ਕੱਟਿਆ ਵਾ। ਔਰ ਜਿਸ ਟਾਈਮ ਉਹਨਾਂ ਨੇ ਸਾਰਾ ਮੰਜ਼ਰ ਦੇਖਿਆ, ਦੇਖਣ ਤੋਂ ਬਾਅਦ ਉਹਨੂੰ ਪਤਾ ਚੱਲਿਆ ਕਿ ਅਗਰ ਕੁੱਤਾ ਇੱਥੇ ਨਾ ਹੁੰਦਾ ਔਰ ਕੁੱਤੇ ਨੇ ਇਹ ਸੱਪ ਕਿਤੇ ਆਇਆ ਵਾ, ਕੁੱਤੇ ਨੇ ਬੱਚੇ ਦੀ ਜਾਨ ਬਚਾਉਣ ਦੀ ਖਾਤਰ ਸੱਪ ਦੇ ਨਾਲ ਲੜਦਾ ਰਿਹਾ, ਜ਼ਹਿਰੀਲੇ ਸੱਪ ਨਾਲ ਲੜ ਲੜ ਕੇ ਉਹਨੂੰ ਇਹਨੇ ਮਾਰਿਆ ਔਰ ਸਾਡਾ ਬੱਚਾ ਬਚ ਗਿਆ। ਲਿਹਾਜ਼ਾ ਇਸ ਤੋਂ ਬਾਅਦ ਪਹਿਲੋਂ ਉਹ ਨੁਕਸਾਨ ਇੱਕ ਬਹੁਤ ਵੱਡਾ ਕਰ ਚੁੱਕੇ ਸੀ ਕਿ ਆਪਣਾ ਬਹੁਤ ਵੱਡਾ ਵਫਾਦਾਰ ਜਾਨਵਰ ਕਹਿ ਲਓ, ਆਪਣਾ ਵਫਾਦਾਰ ਸਾਥੀ ਇੱਕ ਖੋ ਚੁੱਕੇ ਸੀ ਆਪਣੇ ਜਜ਼ਬਾਤ ਦੀ ਵਜ੍ਹਾ ਤੋਂ। ਔਰ ਅਸੀਂ ਆਪਣੇ ਫੌਰੀ ਤੌਰ ਤੇ ਜਜ਼ਬਾਤੀ ਹੋ ਗਏ ਜਿਹੜੇ ਫੈਸਲੇ ਕਰਦੇ ਹਾਂ, ਜਿਹੜਾ ਅਸੀਂ ਕਿਸੇ ਚੀਜ਼ ਦੀ ਤਹਿਕੀਕ ਕੀਤੇ ਬਗੈਰ ਕੰਮ ਕਰਦੇ ਹਾਂ, ਹਮੇਸ਼ਾ ਉਹਦੇ ਵਿੱਚ ਨੁਕਸਾਨ ਹੀ ਹੁੰਦਾ। ਔਰ ਉਹਨਾਂ ਨੇ ਕਿਤਨਾ ਬੜਾ ਨੁਕਸਾਨ ਕੀਤਾ ਕਿ ਉਹ ਮੁੜ ਕੇ ਸਾਰੀ ਉਮਰ ਪਛਤਾਉਂਦੇ ਰਹੇ ਕਿ ਸਾਡਾ ਉੱਦਾਂ ਦਾ ਵਫਾਦਾਰ ਕੁੱਤਾ ਨਹੀਂ ਸਾਨੂੰ ਲੱਭਣਾ, ਔਰ ਸਾਡੇ ਨਾਲ ਉਹਨੇ ਕਿਹੜੀ ਕੀਤੀ। ਔਰ ਦੂਸਰਾ ਪਛਤਾਵਾ ਉਹ ਇਹਨਾਂ ਨੂੰ ਇਹ ਲੱਗਾ ਵੀ ਕੁੱਤਾ ਗਵਾਚ ਗਿਆ ਸਾਡਾ, ਵੀ ਮਾਰ ਦਿੱਤਾ, ਸਾਡੇ ਕੋਲੋਂ ਜੁਦਾ ਹੋ ਗਿਆ। ਦੂਸਰਾ ਇਹ
ਕਿ ਸਾਡੇ ਕੋਲੋਂ ਇੱਕ ਹੋਇਆ ਕਿ ਅਸੀਂ ਆਪਣੇ ਹੱਥੀਂ ਉਸ ਕੁੱਤੇ ਨੂੰ ਮਾਰ ਲਿਆ, ਅਸੀਂ ਉਸ ਕੁੱਤੇ ਦੇ ਗੁਨਾਹਗਾਰ ਹਾਂ। ਤੇ ਦੋਸਤੋ ਮੇਰਾ ਤੁਹਾਡੇ ਵਾਸਤੇ ਪੈਗਾਮ ਆ, ਤੁਹਾਡਾ ਕੋਈ ਵੀ ਦੋਸਤ, ਭੈਣ, ਭਰਾ, ਵੀਰ, ਸੱਜਣ, ਬੇਲੀ ਜਾਂ ਕਿਤੇ ਵੀ ਤੁਹਾਨੂੰ ਕਿਤੇ ਪਰਿਆ ਪੰਚਾਇਤ ਦੇ ਵਿੱਚ ਗੱਲ ਕਰਨ ਦਾ ਮੌਕਾ ਮਿਲਦਾ, ਹਮੇਸ਼ਾ ਦੋਨੋਂ ਤਰਫ ਵੇਖੋ, ਪਹਿਲੇ ਗੱਲ ਦੀ ਤਹਿ ਤੱਕ ਤਹਿਕੀਕ ਕਰੋ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣ ਗੱਲ ਸਮਝਾਉਣਾ ਕਿ ਇੱਕ ਦਫਾ ਨਾ ਸਰਕਾਰ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਸਫ਼ਰ ਤੇ ਜਾ ਰਿਹਾ ਸੀ, ਤੇ ਉਦੋਂ ਯਹੂਦੀਆਂ ਦਾ ਕਾਫਰਾਂ ਦਾ ਦੌਰ ਸੀ। ਉਹਨਾਂ ਨੇ ਆਪ ਸਰਕਾਰ ਸੱਲਮ ਨੂੰ ਕਿਹਾ ਕਿ ਸਰਕਾਰ ਤੁਹਾਡੀ ਊਂਠਣੀ ਦੀਆਂ ਲੱਤਾਂ ਤੇ 3 ਵਾਂ। ਆਪ ਨੇ ਕੀ ਕੀਤਾ, ਆਪ ਊਠਣੀ ਦੇ ਉੱਤੇ ਉਤਰ ਕੇ ਆਪ ਨੇ ਲੱਤਾਂ ਗਿਣੀਆਂ 1 2 3 ਤੇ 4। ਆਪ ਨੇ ਫੇਰ ਜਵਾਬ ਦਿੱਤਾ ਕਿ ਨਹੀਂ ਮੇਰੀ ਊਠਣੀ ਦੀਆਂ ਲੱਤਾਂ 4 ਆ। ਹਾਲਾਂਕਿ ਆਪ ਸਰਕਾਰ ਸੱਲਮ ਨੂੰ ਇਹ ਵੀ ਪਤਾ ਸੀ ਕਿ 3 ਲੱਤਾਂ ਨਾਲ ਤੁਰ ਨਹੀਂ ਸਕਦੀ, ਆਪ ਨੂੰ ਇਹ ਵੀ ਪਤਾ ਸੀ ਕਿ ਲੱਤਾਂ 4 ਹੀ ਆ। ਉਹਨਾਂ ਨੇ ਸਿਰਫ ਇੱਕ ਸਾਡੇ ਵਾਸਤੇ ਸਬਕ ਵਾਸਤੇ ਗੱਲ ਕਹੀ ਸੀ ਕਿ ਜਦੋਂ ਵੀ ਤੁਹਾਨੂੰ ਕਿਸੇ ਗੱਲ ਦਾ ਪਤਾ ਚੱਲੇ, ਤੁਸੀਂ ਸਭ ਤੋਂ ਪਹਿਲੇ ਉਹਦੀ ਤਹਿਕੀਕ ਕਰੋ, ਉਹਨੂੰ ਆਪਣੀਆਂ ਅੱਖਾਂ ਨਾਲ ਵੇਖੋ, ਵੇਖ ਕੇ ਉਸ ਤੋਂ ਬਾਅਦ ਉਹਦਾ ਫੈਸਲਾ ਕਰੋ, ਨਾ ਕਿ ਤੁਸੀਂ ਜਜ਼ਬਾਤੀ ਹੋ ਕੇ ਫੈਸਲਾ ਕਰੋ। ਜਦੋਂ ਤੁਸੀਂ ਜਜ਼ਬਾਤੀ ਫੈਸਲਾ ਕਰੋਗੇ ਤੁਸੀਂ ਨੁਕਸਾਨ ਉਠਾਓਗੇ। ਤੇ ਦੋਸਤੋ ਅੱਜ ਦੀ ਮੇਰੀ ਵੀਡੀਓ ਇਸੇ ਵਾਸਤੇ ਸੀ ਕਿ ਮੇਰੇ ਦੋਸਤਾਂ ਨੇ ਦੇਖੀ ਔਰ ਉਹਨਾਂ ਨੂੰ ਅਗਰ ਅੱਛੀ ਲੱਗੇ ਤਾਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਦੱਸ ਸਕਦੇ ਆ, ਔਰ ਜਜ਼ਬਾਤੀ ਨਾ ਹੋਇਆ ਕਰੋ। ਨਵੇਂ ਵੇਖਣ ਵਾਲੇ ਦੋਸਤ ਮੇਰੀ ਵੀਡੀਓ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰਨ ਔਰ ਆਪਣੀਆਂ ਦੁਆਵਾਂ 'ਚ ਲਾਲੇ ਵਕਾਰ ਨੂੰ ਯਾਦ ਰੱਖਿਓ। ਅੱਲਾਹ ਪਾਕ ਤੁਹਾਨੂੰ ਸਦਾ ਸਲਾਮਤ ਰੱਖੇ। ਮੇਰੀ ਤਰਫੋਂ ਸਾਰਿਆਂ ਨੂੰ ਅਸਲਾਮੁ ਅਲੈਕੁਮ ਜੀ।